ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਖਬਰਾਂ ਤੇ ਝਾਤ ਪਾਵਾਂਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਤੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਆ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਉਹ ਰਾਖਵਾਂ ਕਰਨ ਦੀਆਂ ਗੱਲਾਂ ਚੱਲ ਰਹੀਆਂ ਆ ਤੇ ਉਸ ਦੇ ਉੱਤੇ ਸੰਘ ਨੇ ਇੱਕ ਬਿਆਨ ਦਿੱਤਾ, ਕੀ ਕਹਿੰਦੇ ਨੇ ਬਿਆਨ 'ਚ? ਐਕਚੁਅਲੀ ਜੀ ਜਿਵੇਂ ਸਾਰਾ ਕੁਝ ਚੱਲ ਰਿਹਾ ਔਰ ਇਹਦੇ ਵਿੱਚ ਜਿਹੜੀ ਗੱਲ ਬਾਰ-ਬਾਰ ਸਾਹਮਣੇ ਆਉਂਦੀ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਜਿਹੜੇ ਜੀ ਲੋਕ ਹੈਗੇ ਨੇ, ਜਿਹੜਾ ਚਾਹੇ ਕਿਤੇ ਵੀ ਉੱਭਰ ਰਿਹਾ ਹੋ, ਚਾਹੇ ਗੁਜਰਾਤ ਦੇ ਵਿੱਚ ਉੱਭਰ ਰਿਹਾ ਹੋਵੇ, ਚਾਹੇ ਹਰਿਆਣੇ ਦੇ ਵਿੱਚ ਜਿਹੜਾ ਜੀ ਉਹ ਉੱਭਰਿਆ ਹੋਵੇ ਜੀ ਰਾਖਵਾਂ ਕਰਨ ਨੂੰ ਲੈ ਕੇ, ਜਾਂ ਪੂਰੇ ਮੁਲਕ ਦੇ ਵਿੱਚ ਜਿਹੜੇ ਆ ਜੀ ਉਹ ਇਹਦੀ ਗੱਲਬਾਤ ਜਿਹੜੀ ਹੁੰਦੀ ਹੋਵੇ। ਹੁਣ ਇਹ ਵੀ ਜਿਹੜੀ ਹੈ ਜੀ ਬਿੱਲੀ ਥੋੜੀ ਥੈਲੇ ਤੋਂ ਬਾਅਦ ਆਈ ਹੈ ਕਿ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਉਹਨੇ ਜਿਹੜੇ ਪ੍ਰਭਾਵਸ਼ਾਲੀ ਤਬਕੇ ਨੇ ਉਹਨਾਂ ਦੇ ਰਾਖਵਾਂ ਕਰਨ ਦੀ ਮੰਗ ਖਾਰਜ ਕੀਤੀ ਹੈ ਔਰ ਇਹ ਪਤਾ ਲਾਉਣ ਲਈ ਇੱਕ ਅਧਿਐਨ ਕਰਨ ਦੀ ਵਕਾਲਤ ਕੀਤੀ ਹੈ ਕਿ ਪਛੜੇ ਵਰਗਾਂ ਦੀ ਜ਼ਰੂਰਤਮੰਦ ਲੋਕਾਂ ਨੂੰ ਰਾਖਵੇਂ ਕਰਨ ਦਾ ਲਾਭ ਮਿਲ ਰਿਹਾ ਜਾਂ ਨਹੀਂ। ਜਿਹੜੀ ਸਮਾਜਿਕ ਬਰਾਬਰੀ ਦੀ ਵਕਾਲਤ ਕਰਦਿਆਂ ਹੋਇਆ ਸੰਘ ਦੇ ਜਿਹੜੇ ਨੇਤਾ ਨੇ ਸੁਰੇਸ਼ ਭਈਆ ਜੀ ਉਹ ਜੋਸ਼ੀ, ਉਹਨੇ ਇਹ ਕਿਹਾ ਜੀ ਕਿ ਜਾਤ ਆਧਾਰਿਤ ਭੇਦਭਾਵ ਲਈ ਹਿੰਦੂ ਭਾਈਚਾਰਾ ਜ਼ਿੰਮੇਵਾਰ ਹੈ ਤੇ ਸਮਾਜਿਕ ਨਿਆਂ ਲਈ ਇਹਨੂੰ ਖਤਮ ਕਰਨਾ ਹੋਊਗਾ। ਔਰ ਉਹਨੇ ਇਸ ਸੰਬੰਧੀ ਡਾਕਟਰ BR ਅੰਬੇਦਕਰ ਦਾ ਜ਼ਿਕਰ ਜਿਹੜਾ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੇ ਰੱਜੇ ਪੁੱਜੇ ਲੋਕ ਨੇ ਉਹਨਾਂ ਦੇ ਰਾਖਵਾਂ ਕਰਨ ਮੰਗ ਨੂੰ ਖਾਰਜ ਕੀਤਾ ਜਾ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਡਾਕਟਰ ਅੰਬੇਦਕਰ ਨੇ ਸਮਾਜਿਕ ਨਿਆਂ ਲਈ ਰਾਖਵੇਂ ਕਰਨ ਦੀ ਵਿਵਸਥਾ ਸੰਵਿਧਾਨ ਦੇ ਵਿੱਚ ਕੀਤੀ ਸੀ ਤੇ ਅੱਜ ਰਾਖਵਾਂ ਕਰਨ ਮੰਗਣ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਇਸ ਗੱਲ ਨੂੰ ਚੇਤੇ ਰੱਖਣਾ ਚਾਹੀਦਾ, ਕਿਉਂਕਿ ਇਹ ਮੁੱਦਾ ਜਿਹੜਾ ਜੀ ਉਹ ਦੁਬਾਰਾ ਫੇਰ ਜਿਹੜਾ ਸੰਘ ਪਰਿਵਾਰ ਨੇ ਪਖਾ ਦਿੱਤਾ ਜੀ। ਔਰ ਐਕਚੁਅਲੀ ਇਹ ਜਿਹੜਾ ਇਹਨਾਂ ਦਾ ਇੱਕ ਸਮਾਗਮ ਹੋ ਰਿਹਾ ਰਾਜਸਥਾਨ ਦੇ ਵਿੱਚ, ਨਾਗੌਰ ਦੇ ਵਿੱਚ, ਉੱਥੇ ਇਹ ਜਿਹੜਾ ਜੀ ਇਹ ਇਸ਼ੂ ਤੋਰਿਆ ਗਿਆ। ਔਰ ਜਿਹੜਾ ਸੰਘ ਹੈ, ਜਿਹੜਾ RSS ਹੈ, ਜਿਹੜਾ ਪਹਿਲਾਂ ਜਿਹਨੂੰ ਨਿੱਕਰਧਾਰੀ ਕਹਿੰਦੇ ਸੀਗੇ, ਤਾਂ ਉਹ ਹੁਣ ਨਿੱਕਰ ਦੀ ਥਾਂ ਜਿਹੜੀ ਹੈ ਜੀ ਭੂਰੇ ਰੰਗ ਦੀ ਪੈਂਟ ਜਿਹੜੀ ਹੈ ਉਹ ਲੈ ਲੂਗੀ। ਇਹ ਵੱਡਾ ਤਬਦੀਲੀ ਉਹਨਾਂ ਨੇ ਆਪਣੇ ਡਰੈਸ ਕੋਡ ਦੇ ਵਿੱਚ ਜਿਹੜੀ ਆ ਉਹ ਕੀਤੀ ਆ। 1925 ਦੇ ਵਿੱਚ ਜਦੋਂ ਇਹ ਬਣਿਆ ਸੀਗਾ ਸੰਘ, ਉਦੋਂ ਬਾਅਦ ਜਿਹੜੀ ਹੈ ਜੀ ਢਿੱਲੀ ਖਾਕੀ ਨਿੱਕਰ ਜਿਹੜੀ ਹੈ ਜੀ ਉਹ ਉਹਦੀ ਪਛਾਣ ਰਹੀ ਹੈ। ਸੋ ਹੁਣ ਪੈਂਟ ਪਾਉਣਗੇ ਜੀ। ਜੀ ਪੈਂਟ ਪਾਉਣ ਜਾਂ ਕੁਝ, ਪਰ ਦਿਮਾਗ ਨਹੀਂ ਬਦਲਣਗੇ ਇਹਨਾਂ। ਤੇ ਅੱਗੇ ਗੱਲ ਕਰਦੇ ਜੀ ਪੰਜਾਬ ਸਰਕਾਰ ਦੀ। ਇਹਨਾਂ ਨੇ ਇੱਕ ਪਿੱਛੇ ਜਿਹੇ ਕੁਝ ਕੁ ਮਹੀਨੇ ਪਹਿਲਾਂ ਗੱਲ ਕੀਤੀ ਸੀ ਕਿ ਖੇਤੀ ਕਰਜ਼ਾ ਰਹਿਤ ਜਿਹੜਾ ਬਿੱਲ ਲਿਆਉਣਾ ਸੀ, ਸਰਕਾਰ ਉਸ ਤੋਂ ਪਿੱਛੇ ਹਟੀ ਜੀ। ਬਿਲਕੁਲ, ਇਹ ਜਿਹੜੇ ਮੁੱਖ ਮੰਤਰੀ ਨੇ ਜੀ ਪੰਜਾਬ ਦੇ, ਉਹਨਾਂ ਦੇ ਵੱਲੋਂ ਖੇਤੀ ਕਰਜ਼ਾ ਰਾਹਤ ਕਾਨੂੰਨ ਬਣਾਉਣ ਦਾ ਜਿਹੜਾ ਐਲਾਨ ਕੀਤਾ ਸੀਗਾ, ਉਹ ਤੋਂ ਸਰਕਾਰ ਜਿਹੜੀ ਹੈ ਜੀ ਉਹ ਪਿੱਛੇ ਹਟ ਰਹੀ ਹੈ। ਔਰ ਇਸ ਬਿੱਲ ਨੂੰ ਅੰਤਮ ਰੂਪ ਦੇਣ ਦੇ ਵਾਸਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਜਿਹੜੇ ਜਵਾਈ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਦੀ ਅਗਵਾਈ ਦੇ ਵਿੱਚ ਬਣਾਈ ਜਿਹੜੀ ਕਮੇਟੀ ਆ ਉਹ ਚੁੱਪ ਹੈ ਇਸ ਵੇਲੇ। ਔਰ ਜਿਹੜੇ ਸੰਬੰਧਿਤ ਵਰਗ ਨੇ ਉਹਨਾਂ ਦੇ ਵਿੱਚ ਸਹਿਮਤੀ ਬਣਾਉਣ ਦੇ ਟੀਚੇ ਦੇ ਉੱਤੇ ਜਿਹੜੀ ਆ ਜੀ ਉਹ ਨਹੀਂ ਪਹੁੰਚੀ। ਸੂਤਰ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਸਰਕਾਰ ਨੇ ਆੜ੍ਹਤੀਆਂ ਦੀ ਨਾਰਾਜ਼ਗੀ ਕਰਕੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਿੱਲ ਲਿਆਉਣ ਦਾ ਇਰਾਦਾ ਜਿਹੜਾ ਉਹ ਛੱਡ ਦਿੱਤਾ। ਔਰ ਕਿਸਾਨ ਆਗੂਆਂ ਦੇ ਨਾਲ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਬਿੱਲ ਲਿਆਉਣ ਤੋਂ ਪਹਿਲਾਂ ਉਹਨਾਂ ਦੀ ਰਾਏ ਜਿਹੜੀ ਆ ਉਹ ਲਈ ਜਾਊਗੀ, ਪਰ ਸਰਕਾਰ ਨੇ ਕਿਸਾਨਾਂ ਨੂੰ ਕਿਸੇ ਵੀ ਜਿਹੜਾ ਪ੍ਰਸਤਾਵਿਤ ਬਿੱਲ ਦਾ ਖਰੜਾ ਦੇਣ ਤੋਂ ਨਾਂਹ ਕਰਤੀ ਹੈ। ਕੈਰੋਂ ਦੀ ਅਗਵਾਈ ਵਾਲੀ ਜਿਹੜੀ ਕਮੇਟੀ ਆ, ਉਹਨੇ ਆੜ੍ਹਤੀਆਂ ਦੀਆਂ ਜਥੇਬੰਦੀਆਂ ਤੇ ਬੈਂਕ ਅਧਿਕਾਰੀਆਂ ਦੇ ਨਾਲ ਕਰਜ਼ੇ ਦੇ ਮੁੱਦੇ ਦੇ ਉੱਤੇ ਮੀਟਿੰਗਾਂ ਕੀਤੀਆਂ ਸੀਗੀਆਂ, ਪਰ ਆੜ੍ਹਤੀ ਜਿਹੜੇ ਨੇ ਉਹਨਾਂ ਨੇ ਸਰਕਾਰ ਨੂੰ ਖੁੱਲ੍ਹੇਆਮ ਜਿਹੜਾ ਚੇਤਾਵਨੀ ਦਿੱਤੀ ਸੀਗੀ ਕਿ ਉਹ ਇਸ ਬਿੱਲ ਦਾ ਵਿਰੋਧ ਕਰਨਗੇ। ਔਰ ਮੁੱਖ ਮੰਤਰੀ ਨੇ 12 ਕਿਸਾਨ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਮੀਟਿੰਗ ਦੇ ਵਿੱਚ ਬਿੱਲ ਲਿਆਉਣ ਦੇ ਆਪਣੇ ਦਾਅਵੇ ਨੂੰ ਦੁਹਰਾਇਆ ਸੀਗਾ, ਪਰ ਇਹ ਹਾਲ ਦੀ ਘੜੀ ਇਉਂ ਲੱਗ ਰਿਹਾ ਜੀ ਕਿ ਇਹ ਠੰਡੇ ਬਸਤੇ 'ਚ ਪੈ ਗਿਆ ਤੇ ਆੜ੍ਹਤੀਆਂ ਦੇ ਵਿਰੋਧ ਕਰਕੇ ਜਿਹੜਾ ਜੀ ਇਹ ਨਹੀਂ ਲਿਆਂਦਾ ਜਾ ਸਕੂਗਾ। ਇਹ ਸਿਰਫ ਲਾਰਾ ਹੀ ਹਾਲ ਦੀ ਘੜੀ ਲੱਗਦਾ ਕਿ ਰਹਿ ਗਿਆ ਜੀ। ਜੀ ਬਹੁਤਾ ਕੁਛ ਤੇ ਲਾਰਾ ਹੀ ਹੁੰਦਾ। ਤੇ ਅੱਗੇ ਆਪਾਂ ਗੱਲ ਕਰੀਏ ਜੀ ਵਿਜੇ ਮਾਲਿਆ ਦੀ। ਵਿਜੇ ਮਾਲਿਆ ਬੜੀਆਂ ਸੁਰਖੀਆਂ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਵੀ, ਅਖਬਾਰਾਂ ਦੇ ਵਿੱਚ ਵੀ। ਬਿਲਕੁਲ ਜੀ, ਇਸ ਵੇਲੇ ਜਿਹੜਾ ਹੈ ਜੀ ਜਿਹੜਾ ਲਲਿਤ ਮੋਦੀ ਭੱਜ ਗਿਆ ਸੀਗਾ, ਉਸ ਤੋਂ ਬਾਅਦ ਇਹ
ਅਹਿਮ ਚਰਚਿਤ ਜਿਹੜੀ ਹੈ ਜੀ ਉਹ ਵਿਅਕਤੀ ਬਣੇ ਹੋਏ ਨੇ। ਫਰਕ ਸਿਰਫ ਇੰਨਾ ਕਿ ਜਿਹੜੇ ਉਦੋਂ ਰੌਲਾ ਪਾਉਂਦੇ ਸੀ ਉਹ ਹੁਣ ਸੱਤਾਧਾਰੀ ਨੇ, ਤੇ ਜਿਹੜੇ ਉਦੋਂ ਹਰ ਕਿਸਮ ਦੇ ਨਾਲ ਜਿਹੜੇ ਆਪਣੇ ਕੀਤੇ ਨੂੰ ਸਹੀ ਠਹਿਰਾਈ ਜਾਂਦੇ ਸੀ ਉਹ ਵਿਰੋਧੀ ਨੇ। ਸੀਟਾਂ ਬਦਲੀਆਂ ਨੇ, ਜਿਹੜੇ ਪਹਿਲਾਂ ਸੱਤਾਧਾਰੀ ਸੀ ਉਹ ਹੁਣ ਵਿਰੋਧ ਦੇ ਵਿੱਚ ਨੇ, ਤੇ ਜਿਹੜੇ ਪਹਿਲਾਂ ਵਿਰੋਧੀ ਸੀਗੇ ਜੀ ਉਹ ਹੁਣ ਸੱਤਾਧਾਰੀ ਨੇ। ਰੌਲਾ ਰੱਪਾ ਜਿਹੜਾ ਜੀ ਉਹ ਪਈ ਜਾਂਦਾ। ਔਰ ਵਿਜੇ ਮਾਲਿਆ ਜਿਹੜੇ ਨੇ ਉਹਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਹੈਦਰਾਬਾਦ ਦੀ ਅਦਾਲਤ ਨੇ ਇੱਕ ਚੈੱਕ ਬਾਉਂਸ ਦੇ ਮਾਮਲੇ ਦੇ ਵਿੱਚ ਪੇਸ਼ ਨਾ ਹੋਣ ਕਰਕੇ ਵਿਜੇ ਮਾਲਿਆ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਲਿਆ ਨੂੰ 18 ਮਾਰਚ ਨੂੰ ਪੇਸ਼ ਹੋਣ ਦੇ ਜਿਹੜੇ ਉਹ ਹੁਕਮ ਦਿੱਤੇ ਨੇ। ਔਰ ਵਿਜੇ ਮਾਲਿਆ ਨੇ ਇਹ ਕਿਹਾ ਜੀ ਕਿ ਭਾਰਤ ਪਰਤਣ ਦਾ ਇਹ ਸਹੀ ਸਮਾਂ ਨਹੀਂ ਹੈ। ਹੈਦਰਾਬਾਦ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਜਿਹੜਾ ਜੀ ਉਹਨੂੰ ਦਿੱਤਾ ਗਿਆ 50 ਲੱਖ ਰੁਪਏ ਦਾ ਚੈੱਕ ਜਿਹੜਾ ਉਹ ਬਾਉਂਸ ਇਹ ਹੋਇਆ। ਔਰ ਅਦਾਲਤ ਦੇ ਵੱਲੋਂ ਮਾਲਿਆ ਦੇ ਖਿਲਾਫ ਜਿਹੜੇ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਜੀ। ਜਿਹੜੇ ਕਿਰਤ ਮੰਤਰੀ ਨੇ ਸੈਂਟਰ ਦੇ ਵਿੱਚ ਬੰਡਾਰੂ ਦੱਤਾਤਰੇ, ਉਹਨੇ ਇਹ ਕਿਹਾ ਜੀ ਕਿ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ 'ਚ ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਨਾਲ ਛੇੜਖਾਨੀ ਦੀ ਜਾਂਚ ਵੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਮਾਲਿਆ ਦੇ ਖਿਲਾਫ ਵੱਖ-ਵੱਖ ਬੈਂਕਾਂ ਤੋਂ 9000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਨਾ ਮੋੜਨ ਦੇ ਕਰਕੇ ਜਿਹੜੀ ਹੈ ਉਹ ਕਾਰਵਾਈ ਆਰੰਭ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਿਹੜਾ UB ਗਰੁੱਪ ਦਾ ਚੇਅਰਮੈਨ ਹੈ ਵਿਜੇ ਮਾਲਿਆ, ਦੇਸ਼ ਛੱਡਣ ਤੋਂ ਇੱਕ ਦਿਨ ਪਹਿਲਾਂ ਉਹਨੇ ਰਾਜ ਸਭਾ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਸੀ, ਕਿਉਂਕਿ ਉਹ ਰਾਜ ਸਭਾ ਦਾ ਮੈਂਬਰ ਹੈ ਜੀ। ਔਰ ਰਾਜ ਸਭਾ ਦੇ ਹਾਜ਼ਰੀ ਰਜਿਸਟਰ ਦੇ ਵਿੱਚ ਜਿਹੜਾ ਇਹ ਸ਼ਰਾਬ ਦਾ ਕਾਰੋਬਾਰੀ ਹੈ ਜੀ ਉਹਨੇ ਜਿਹੜੀ 1 ਮਾਰਚ ਨੂੰ ਰਾਜ ਸਭਾ ਦੇ ਵਿੱਚ ਉਹ ਹੈਗਾ ਸੀਗਾ। ਔਰ ਰਾਜ ਸਭਾ ਮੈਂਬਰ ਵਜੋਂ ਉਹ ਕੁੱਲ 424 ਬੈਠਕਾਂ ਦੇ ਵਿੱਚੋਂ 121 ਦਿਨ ਸਦਨ ਦੇ ਵਿੱਚ ਜਿਹੜਾ ਜੀ ਉਹ ਬਣਿਆ ਰਿਹਾ। ਭਾਵ ਕਿ ਉਹਨੇ ਕੋਸ਼ਿਸ਼ ਇਹ ਕੀਤੀ ਦੱਸਣ ਦੀ ਵੀ ਇੱਥੇ ਹੀ ਆ, ਫਿਰ 2 ਤਰੀਕ ਨੂੰ ਜਿਹੜਾ ਜੀ ਉਹ ਇੱਥੋਂ ਚਲੇ ਗਏ। ਬਿਲਕੁਲ ਜੀ, ਲਾਗੇ ਹੀ ਨਹੀਂ ਦਿਸਦੇ ਇਹਨਾਂ ਨੂੰ। ਅੱਗੇ ਆਪਾਂ ਗੱਲ ਕਰੀਏ ਪੰਜਾਬ ਵਿਧਾਨ ਸਭਾ ਦਾ, ਜਿਹੜਾ ਅੱਜ ਬੜਾ ਅਹਿਮ ਦਿਨ ਰਹੂਗਾ। ਅੱਜ ਇਹਦੇ ਵਿੱਚ ਜਿਹੜਾ ਨਾ ਜੀ SYL ਦੇ ਬਾਰੇ ਦੇ ਵਿੱਚ ਜਿਹੜਾ ਜੀ ਬਿੱਲ ਹੈ ਉਹ ਲਿਆਂਦਾ ਜਾਊਗਾ, ਜਿਹੜਾ ਕਿ ਆਖਿਆ ਗਿਆ ਜੀ ਕਿ ਡੀਨੋਟੀਫਾਈਡ ਜਿਹੜਾ ਜੀ ਕਰ ਦੇਣੀਆਂ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਸੀਗੀਆਂ ਲੋਕਾਂ ਦੀਆਂ, ਜਿਹਦੇ ਉੱਤੇ ਨਹਿਰ ਜਿਹੜੀ ਹੈ ਜੀ ਉਹ ਬਣੀ ਹੈ SYL। ਇਹਦੇ ਵਿੱਚ ਪਾਣੀ ਤਾਂ ਕਦੀ ਨਹੀਂ ਵਗਿਆ, ਖੂਨ ਬਹੁਤ ਵਗਿਆ ਪਿਛਲੇ ਸਾਲਾਂ ਤੋਂ। ਔਰ ਜਿਹੜੀ ਪੰਜਾਬ ਸਰਕਾਰ ਹੈ ਜੀ ਉਹ ਹੁਣ ਪਾਣੀਆਂ ਦਾ ਸਮਝੌਤਾ ਰੱਦ ਕਰਨ ਵਾਲੇ ਕਾਨੂੰਨ ਦੀ ਤਰ੍ਹਾਂ ਛੇਤੀ ਤੋਂ ਛੇਤੀ SYL ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਵਾਲਾ ਬਿੱਲ ਜਿਹੜਾ ਵਿਧਾਨ ਸਭਾ ਦੇ ਵਿੱਚ ਅੱਜ ਹੀ ਜਿਹੜਾ ਜੀ ਉਹ ਪਾਸ ਕਰਵਾਉਣਾ ਚਾਹੁੰਦੀ ਹੈ। ਬਿੱਲ ਦਾ ਸੰਬੰਧ ਪੰਜਾਬ ਤੇ ਹਰਿਆਣੇ ਦੋਵਾਂ ਰਾਜਾਂ ਦੇ ਨਾਲ ਹੈ। ਦੋਵਾਂ ਰਾਜਾਂ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ। ਕਪਤਾਨ ਸਿੰਘ ਸੋਲੰਕੀ ਹਰਾਂ ਨੇ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਭਾਸ਼ਣ ਦੇ ਕੇ ਪਾਣੀਆਂ ਦਾ ਮੁੱਦਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਗੱਲ ਆਖੀ ਸੀਗੀ। ਹਰਿਆਣੇ ਦਾ ਵਿਧਾਨ ਸਭਾ ਸੈਸ਼ਨ ਵੀ ਅੱਜ ਜਿਹੜਾ ਜੀ ਉਹ ਸ਼ੁਰੂ ਹੋ ਰਿਹਾ। ਉੱਥੇ ਹੁਣ ਕਪਤਾਨ ਸਿੰਘ ਸੋਲੰਕੀ ਹੋਰਾਂ ਨੂੰ ਹਰਿਆਣਾ ਦਾ ਪੱਖ ਪੂਰਨਾ ਪੈਣਾ, ਕਿਉਂਕਿ ਜਿਹੜਾ ਲਿਖਿਆ ਲਿਖਾਇਆ ਜਿਹੜਾ ਭਾਸ਼ਣ ਸੀਗਾ ਪੰਜਾਬ ਦੇ ਵਿੱਚ ਪੜ੍ਹਤਾ, ਹੁਣ ਉੱਧਰ ਜਿਹੜਾ ਜੀ ਇਹ ਪੜ੍ਹਨਗੇ ਕਿ ਹਰ ਤਰੀਕੇ ਦੇ ਨਾਲ ਜਿਹੜਾ ਹਰਿਆਣਾ ਹੈ ਉਹ ਆਪਣੇ ਪਾਣੀਆਂ ਦੀ ਜਿਹੜੀ ਆ ਉਹ ਰਾਖੀ ਕਰੂਗਾ। ਇਹ ਮੁੱਦਾ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਜੀ ਉਹ ਭਖਿਆ ਹੋਇਆ, ਤੇ ਇਹ ਵੀ ਗੱਲ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਕਿਹੜੇ ਲੋਕ ਜਿਹੜੇ ਨੇ ਉਹ ਸ਼ਾਮਲ ਰਹੇ ਨੇ ਇਹਦੇ ਵਾਸਤੇ। ਐਕਚੁਅਲੀ ਕਿਸੇ ਨੇ ਵੀ ਜਿਹੜੀ ਇਹਨਾਂ ਦੀ ਉਹ ਘੱਟ ਨਹੀਂ ਕੀਤੀ। ਇਹਦੇ ਵਿੱਚ ਗਿਆਨੀ ਜ਼ੈਲ ਸਿੰਘ ਹੁਰੀ, ਦਰਬਾਰਾ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਇਹ ਜਿਹੜੇ ਵਿਅਕਤੀ ਨੇ ਇਹ ਸਭ ਤੋਂ ਵੱਧ ਜਿਹੜੇ ਉਹ ਜ਼ਿੰਮੇਵਾਰ ਕਹੇ ਜਾ ਰਹੇ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਾਸਤੇ। ਜੇ ਗੱਲ ਆਪਾਂ ਕਰੀਏ ਕਿ ਕਿਵੇਂ ਇਹ ਜਿਹੜਾ ਸਾਰਾ ਸੀਗਾ ਉਹ ਸਟਾਰਟ ਹੋਇਆ, ਔਰ ਐਮਰਜੈਂਸੀ ਦੇ ਦੌਰਾਨ ਜਿਹੜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੀ ਧਾਰਾ ਜਿਹੜੀ 78 ਸੀਗੀ ਉਹਦੇ ਤਹਿਤ ਕੇਂਦਰ ਨੂੰ ਪ੍ਰਾਪਤ ਸ਼ਕਤੀਆਂ ਜਿਹੜੀਆਂ ਸੀ ਉਹਦਾ ਇਸਤੇਮਾਲ ਕੀਤਾ। ਪਾਣੀਆਂ ਦੀ ਵੰਡ ਸੰਬੰਧੀ ਜਿਹੜਾ ਸੀਗਾ ਉਹ ਫਰਮਾਨ ਥੋਕ ਦਿੱਤਾ। 212 ਕਿਲੋਮੀਟਰ ਲੰਬੀ ਇਸ ਨਹਿਰ ਦਾ ਵੱਡਾ ਹਿੱਸਾ 121 ਕਿਲੋਮੀਟਰ ਪੰਜਾਬ ਦੇ ਰਕਬੇ ਦੇ ਵਿੱਚ ਜਿਹੜਾ ਬਣਨਾ ਸੀਗਾ। ਔਰ ਜਿਹੜਾ ਪੈਸਾ ਸੀਗਾ 1 ਕਰੋੜ ਰੁਪਈਆ ਉਹ ਫੜਿਆ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਪਗਵਟ ਭਰਾ ਚੌਧਰੀ ਦੇਵੀ ਲਾਲ ਹੋਰਾਂ ਤੋਂ, ਜਿਹੜੇ ਕਿ ਉਦੋਂ ਹਰਿਆਣੇ ਦੇ ਮੁੱਖ ਮੰਤਰੀ ਸਨ ਜੀ। ਔਰ ਇਹ ਨਹਿਰ ਦਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕਰਵਾਇਆ 1 ਕਰੋੜ ਰੁਪਈਆ ਜਿਹੜਾ ਸੀ ਲੈ ਕੇ। ਉਦੋਂ ਬਾਅਦ ਜਿਹੜੇ ਸੀਗੇ ਉਹ ਹਾਲਾਤ ਬਦਲਦੇ ਗਏ। ਕਪੂਰੀ ਦੇ ਵਿੱਚ ਟੱਕ ਲੱਗਿਆ, ਕਪੂਰੀ ਮੋਰਚਾ ਸ਼ੁਰੂ ਹੋਇਆ। ਕਪੂਰੀ ਮੋਰਚਾ ਜਿਹੜਾ ਸੀਗਾ ਜੀ ਉਹ ਫਿਰ ਧਰਮ ਯੁੱਧ ਮੋਰਚਾ ਬਣ ਗਿਆ।
ਪੰਜਾਬ ਦੀ ਆਰਥਿਕਤਾ ਤੇ ਪੰਜਾਬ ਦੀ ਧਾਰਮਿਕ ਜਿਹੜੀਆਂ ਮੁਸ਼ਕਲਾਂ ਸੀਗੀਆਂ ਇਹਨਾਂ ਨੂੰ ਰਲਗੱਡ ਕਰ ਦਿੱਤਾ ਗਿਆ। ਔਰ ਰਲਗੱਡ ਕਰਨ ਤੋਂ ਬਾਅਦ ਇਸ ਮੋਰਚੇ ਦੇ ਵਿੱਚੋਂ ਕੀ ਖੱਟਿਆ ਕੀ ਗਵਾਇਆ ਉਹ ਲੰਬੀਆਂ ਗੱਲਾਂ ਨੇ। ਉਦੋਂ ਬਾਅਦ ਪੰਜਾਬ ਸਮਝੌਤਾ ਹੋਇਆ ਰਾਜੀਵ ਗਾਂਧੀ ਤੇ ਸੁਰਜੀਤ ਸਿੰਘ ਬਰਨਾਲਾ ਹੋਰਾਂ ਦੇ ਵਿਚਾਲੇ ਲੌਂਗੋਵਾਲ ਸਮਝੌਤਾ ਜਿਹਨੂੰ ਜਾਣਿਆ ਜਾਂਦਾ। ਔਰ ਸੁਰਜੀਤ ਸਿੰਘ ਬਰਨਾਲਾ ਹੋਰੀ ਜਿਹੜੇ ਸੀ ਮੁੱਖ ਮੰਤਰੀ ਬਣੇ ਪੰਜਾਬ ਦੇ, ਉਹਨਾਂ ਦੇ ਮੁੱਖ ਮੰਤਰੀ ਕਾਰਜਕਾਲ ਦੇ ਦੌਰਾਨ ਇਸ ਨਹਿਰ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਸੀਗਾ ਉਹ ਕੰਮ ਹੋਇਆ ਔਰ ਉਹਨਾਂ ਨੇ ਕਾਫੀ ਹੱਦ ਤੱਕ ਜਿਹੜੀ ਸੀ ਉਹ ਪੰਜਾਬ ਦੇ ਵਿੱਚ ਮੁਕੰਮਲ ਕਰਵਾਈ। ਸੋ ਉਰਦੂ ਦਾ ਸ਼ੇਰ ਹੈ ਨਾ ਕਿ ਲਮਹੋਂ ਮੇਂ ਖਤਾ ਕੀ ਸਦੀਆਂ ਮੇਂ ਸਜ਼ਾ ਪਾਈ। ਉਹ ਹਾਲਾਤ ਨੇ ਜੀ। ਇੰਨੇ ਦਹਾਕੇ ਜਿਹੜੇ ਆ ਉਹ ਬੀਤ ਜਾਣ ਤੋਂ ਬਾਅਦ ਅੱਜ ਵੀ ਜਿਹੜਾ ਅਹਿਮ ਮੁੱਦਾ ਹੈ, ਵੱਡਾ ਮੁੱਦਾ ਉਹ ਇਸ ਨਹਿਰ ਦਾ ਹੀ ਜਿਹੜਾ ਬਣਿਆ ਹੋਇਆ। ਸੋ ਜਿਹੜਾ ਅਕਿਰਤ ਘਨ ਲਫ਼ਜ਼ ਹੈ ਸ਼ਾਇਦ ਉਹ ਸਹੀ ਜਿਹੜਾ ਦੀ ਉਹ ਟੁਕਦਾ ਹੈ ਕਿ ਜਿਸ ਥਾਲੀ 'ਚ ਖਾਂਦੇ ਨੇ ਉਹਨਾਂ ਦੇ ਵਿੱਚ ਕਿਹਨੇ ਛੇਕ ਕੀਤੇ ਨੇ ਜੀ। ਬਿਲਕੁਲ ਜੀ, ਜਿਹੜੇ ਅਹਿਮ ਮੁੱਦੇ ਆ ਉਹ ਲਟਕ ਜਾਂਦੇ ਆ। ਵੈਸੇ ਕਿਸੇ ਨੂੰ ਬਰੀ ਕਰਨਾ ਹੋਵੇ ਤਾਂ ਕਲੀਨ ਚਿੱਟਾਂ ਜੇਬਾਂ ਦੇ ਵਿੱਚ ਹੀ ਪਾਈਆਂ ਹੁੰਦੀਆਂ ਇਹਨਾਂ ਨੇ। ਤੇ ਅੱਗੇ ਕਰਦੇ ਹਾਂ ਜੀ ਗੱਲ ਜਾਟ ਅੰਦੋਲਨ ਦੀ ਹਰਿਆਣੇ ਦੇ ਵਿੱਚ ਜਿਹੜਾ ਹੋਇਆ ਸੀ। ਉਸ ਟਾਈਮ ਤੇ ਵੀ ਲੋਕੀ ਕਹਿੰਦੇ ਸੀਗੇ ਜਿਹੜੇ ਪੰਜਾਬ ਦੇ ਆ, ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਪਾਸ ਕਰਦੇ ਸੀਗੇ ਤੇ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਜਾਲਿਆ ਗਿਆ ਜਾਂ ਉੱਥੇ ਲੁੱਟ ਖਸੁੱਟ ਜ਼ਿਆਦਾ ਹੋਈ ਹੈ। ਇੱਕ ਜਮਹੂਰੀ ਅਧਿਕਾਰ ਸਭਾ ਹੈ ਜੀ ਜਿਹਨੇ ਇਹ ਆਪਣੇ ਤੌਰ ਦੇ ਉੱਤੇ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਹੈ। ਬੇਸ਼ੱਕ SIT ਹਰਿਆਣੇ ਨੇ ਬਣਾਈ ਹੋਈ ਹੈ ਪਰ ਅਜੇ ਕੋਈ ਰਿਪੋਰਟ ਜਿਹੜੀ ਹੈ ਜੀ ਉਹਨਾਂ ਦੀ ਨਹੀਂ ਆਈ। ਇਹ ਜਿਹੜੀ ਜਮਹੂਰੀ ਅਧਿਕਾਰ ਸਭਾ ਹੈ ਉਹਦੇ ਵੱਲੋਂ ਇਹ ਜਾਰੀ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਜਾਟ ਅੰਦੋਲਨ ਦੇ ਦੌਰਾਨ ਦੰਗਾਕਾਰੀਆਂ ਨੂੰ ਕਤਲ ਤੇ ਲੁੱਟ ਦੀ ਖੁੱਲ੍ਹ ਦੇਣ ਦੇ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਨੇ ਕਥਿਤ ਤੌਰ ਦੇ ਉੱਤੇ 36 ਘੰਟਿਆਂ ਦੇ ਵਾਸਤੇ ਜਾਣਬੁੱਝ ਕੇ ਅੱਖਾਂ ਜਿਹੜੀਆਂ ਸੀ ਉਹ ਬੰਦ ਕਰੀ ਰੱਖੀਆਂ। ਦੰਗਾਕਾਰੀਆਂ ਨੇ ਸਰਕਾਰ ਦੀ ਸ਼ਹਿ ਦੇ ਉੱਤੇ ਕਥਿਤ ਤੌਰ ਦੇ ਵਿੱਚ 19 ਤੋਂ 21 ਫਰਵਰੀ ਤੱਕ ਪੰਜਾਬੀਆਂ ਖਾਸ ਕਰਕੇ ਗੈਰ ਜਾਟ ਭਾਈਚਾਰਿਆਂ ਨੂੰ ਜਿਹੜਾ ਸੀਗਾ ਉਹ ਨਿਸ਼ਾਨਾ ਬਣਾਇਆ। ਜਬਰ ਜਨਾਹ, ਲੁੱਟ, ਅੱਗ ਲਾਉਣ ਦੀਆਂ 99% ਵਾਰਦਾਤਾਂ ਦੇ ਉੱਤੇ ਪਰਦਾ ਪਾਇਆ ਗਿਆ। ਰਿਪੋਰਟ ਦੇ ਵਿੱਚ ਇਹਨਾਂ ਘਟਨਾਵਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਾਉਣ ਦੀ ਮੰਗ ਕੀਤੀ ਗਈ ਹੈ। ਸਭਾ ਦੇ ਵੱਲੋਂ ਇਹ ਰਿਪੋਰਟ ਜਿਹੜੀ ਹੈ ਜੀ ਸੰਯੁਕਤ ਰਾਸ਼ਟਰ ਪ੍ਰਧਾਨ ਮੰਤਰੀ ਤੇ ਸੁਪਰੀਮ ਕੋਰਟ ਨੂੰ ਭੇਜੀ ਜਾ ਰਹੀ ਹੈ। ਰਿਪੋਰਟ ਕਹਿੰਦੀ ਹੈ ਕਿ ਜਮਹੂਰੀ ਅਧਿਕਾਰ ਸਭਾ ਦੇ 5 ਨੁਮਾਇੰਦਿਆਂ ਦੀ ਟੀਮ ਜਿਹੜੀ ਹੈ ਜਦੋਂ ਹਰਿਆਣਾ ਦੇ ਵਿੱਚ ਸੱਚ ਦਾ ਪਤਾ ਲਾਉਣ ਗਈ ਤਾਂ ਸਾਦੇ ਕੱਪੜਿਆਂ ਵਿੱਚ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਘੇਰਾ ਪਾਈ ਰੱਖਿਆ। ਪੁਲਿਸ ਵੱਲੋਂ ਕਥਿਤ ਤੌਰ ਦੇ ਉੱਤੇ ਲੋਕਾਂ ਨੂੰ ਬਿਆਨ ਦੇਣ ਤੋਂ ਰੋਕਿਆ ਗਿਆ। ਮੈਂਬਰਾਂ ਨੇ ਉੱਥੇ ਮੌਜੂਦ ਫੌਜ ਦੇ ਜਵਾਨਾਂ ਨਾਲ ਗੱਲ ਕੀਤੀ ਤੇ ਉਹਨਾਂ ਦੇ ਹਵਾਲੇ ਦੇ ਨਾਲ ਜਿਹੜਾ ਦੱਸਿਆ ਕਿ ਫੌਜੀਆਂ ਨੂੰ ਕਾਰਵਾਈ ਦੇ ਹੁਕਮ ਹੀ ਨਹੀਂ ਦਿੱਤੇ ਗਏ। ਹਿੰਸਾ ਦੇ ਦੌਰ ਦੇ ਦੌਰਾਨ ਇੱਕ ਫੌਜੀ ਜਵਾਨ ਵੀ ਜਿਹੜਾ ਸੀਗਾ ਉਹ ਜ਼ਖਮੀ ਹੋਇਆ। ਕਮੇਟੀ ਦੇ ਮੈਂਬਰ ਕਹਿੰਦੇ ਨੇ ਕਿ ਭਾਜਪਾ ਦਾ ਸੰਸਦ ਮੈਂਬਰ ਰਾਜਕੁਮਾਰ ਸੈਣੀ ਵੱਲੋਂ ਜਾਟਾਂ ਵਿਰੁੱਧ ਦਿੱਤੇ ਬਿਆਨ ਕਰਕੇ ਉੱਥੇ ਵਸਦੇ ਸੈਣੀ ਭਾਈਚਾਰੇ ਨੂੰ ਮੁੱਖ ਤੌਰ ਤੇ ਨਿਸ਼ਾਨਾ ਬਣਾਇਆ ਗਿਆ। ਸਭਾ ਦੇ ਮੈਂਬਰਾਂ ਨੇ ਕੌਮੀ ਮਾਰਗ ਜਿਹੜਾ ਜੀ ਹਾਈਵੇ ਨੰਬਰ 1 ਹੈ ਇਹਦੇ ਉੱਤੇ ਵਾਪਰੀਆਂ ਘਟਨਾਵਾਂ ਦੇ ਨਾਲ ਸਭ ਤੋਂ ਵੱਧ ਨੁਕਸਾਨ ਹੋਣ ਦੀ ਜਿਹੜੀ ਹੈ ਜੀ ਉਹ ਗੱਲ ਕਹੀ ਹੈ। ਅਪੋਲੋ ਸਕੂਲ, ਮੰਨਤ ਹਵੇਲੀ, ਸੁਖਦੇਵ ਢਾਬਾ, ਪਿੰਡ ਹਸਨਪੁਰ, ਕਰਾਹੜ, ਮੂਰਥਲ, ਇੱਥੇ ਢਾਬਿਆਂ ਤੇ ਪੈਟਰੋਲ ਪੰਪਾਂ ਦੇ ਉੱਤੇ ਜਿਹੜੀ ਸੀ ਉਹ ਲੁੱਟ ਖੋਹ ਕੀਤੀ ਗਈ। ਜਿਹੜੇ ਇੱਥੇ ਕੰਮ ਕਰਦੇ ਲੋਕ ਨੇ ਉਹਨਾਂ ਨੇ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਨੰਬਰ ਵਾਲੀਆਂ ਗੱਡੀਆਂ ਨੂੰ ਮਿੱਥ ਕੇ ਨਿਸ਼ਾਨਾ ਜਿਹੜਾ ਸੀਗਾ ਉਹ ਬਣਾਇਆ ਗਿਆ। ਔਰ ਮੂਰਥਲ ਦੇ ਕੁਝ ਜਿਹੜੇ ਪੰਜਾਬੀ ਨੇ ਉਹ ਦੱਸਦੇ ਨੇ ਕਿ 3 ਦਿਨ ਨੌਜਵਾਨਾਂ ਦੇ ਗੁੱਟ ਗੁੰਡਾਗਰਦੀ ਕਰਦੇ ਰਹੇ। ਪ੍ਰਸ਼ਾਸਨ ਜਿਹੜਾ ਸੀਗਾ ਉਹ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ ਤੇ ਫੌਜ ਜਿਹੜੀ ਸੀ ਉਹਨੂੰ ਕਾਰਵਾਈ ਦੇ ਹੁਕਮ ਜਿਹੜੇ ਸੀ ਉਹ ਉਡੀਕਦੀ ਰਹੀ। ਲੋਕਾਂ ਨੂੰ ਜਿਉਂਦਿਆਂ ਸਾੜਨ ਤੇ ਸਮੂਹਕ ਜ਼ਬਰ ਜਨਾਹ ਤੋਂ ਬਾਅਦ ਲਾਸ਼ਾਂ ਨਹਿਰਾਂ ਦੇ ਵਿੱਚ ਸੁੱਟਣ ਬਾਰੇ ਵੀ ਜਾਣਕਾਰੀ ਔਰ ਇਸ਼ਾਰਾ ਜਿਹੜਾ ਜੀ ਇਹਨੇ ਜਮਹੂਰੀ ਅਧਿਕਾਰ ਸਭਾ ਨੇ ਇਹਦੇ ਵਿੱਚ ਜਿਹੜਾ ਜੀ ਉਹ ਕੀਤਾ। ਔਰ ਹੌਲਨਾਕ ਗੱਲਾਂ ਜਿਹੜੀਆਂ ਨੇ ਉਹ ਇਸ ਰਿਪੋਰਟ ਦੇ ਵਿੱਚ ਆਈਆਂ ਨੇ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀ ਰਿਪੋਰਟ ਜਿਹੜੀ UNO ਨੂੰ ਭੇਜੀ ਜਾ ਰਹੀ ਹੈ, ਪ੍ਰਾਈਮ ਮਿਨਿਸਟਰ ਨੂੰ ਭੇਜੀ ਜਾ ਰਹੀ ਹੈ ਔਰ ਸੁਪਰੀਮ ਕੋਰਟ ਨੂੰ ਭੇਜੀ ਜਾ ਰਹੀ ਹੈ ਕਿ ਇਹਦੇ ਉੱਤੇ ਸੁਪਰੀਮ ਕੋਰਟ ਜਿਹੜਾ ਜੀ ਉਹ ਕੀ ਇਹਦੇ ਉੱਤੇ ਕੋਈ ਜਿਹੜਾ ਜੀ ਹਿਲਜੁਲ ਜਿਹੜੀ ਉਹ ਕਰਦਾ ਹੈ। ਉਂਝ ਵੈਸੇ ਹਾਈ ਕੋਰਟ ਦੇ ਇੱਕ ਜਿਹੜੇ ਜੱਜ ਸਨ ਜੀ ਉਹਨਾਂ ਨੇ ਅਖਬਾਰੀ ਰਿਪੋਰਟਾਂ ਤੋਂ ਬਾਅਦ ਇਹਦੇ ਉੱਤੇ ਨੋਟਿਸ ਲਿਆ ਸੀਗਾ। ਇਹ ਆਖਿਆ ਸੀਗਾ ਕਿ ਉਹਨਾਂ ਕੋਲੇ ਕੁਝ ਜਾਣਕਾਰੀ ਪਹੁੰਚੀ ਹੈ ਪਰ ਬਦਕਿਸਮਤੀ ਇਹ ਰਹੀ ਕਿ ਉਹਨਾਂ ਦੀ ਅਚਾਨਕ ਡੈਥ ਹੋ ਗਈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ, ਜਿਹੜਾ ਹਜੇ ਬਹੁਤ ਦਹਾਕੇ ਨਹੀਂ ਹੋਏ ਬਣੇ ਨੂੰ, ਉਹਦੀ ਆਵਾਜਾਈ ਠੱਪ। ਬਿਲਕੁਲ ਜੀ, ਐਕਚੁਅਲੀ ਅਜੇ ਇਹਨੂੰ ਬਣੇ ਨੂੰ ਸਿਰਫ 10 ਸਾਲ ਹੋਏ ਆ ਜੀ ਔਰ 29 ਕਰੋੜ ਰੁਪਈਆ ਇਹਦੇ ਉੱਤੇ ਜਿਹੜਾ ਉਹ ਲੱਗਿਆ ਸੀਗਾ। ਅਜੇ ਕਿਉਂਕਿ ਜਦੋਂ ਜਿਹੜੇ ਲੋਕ ਇਸ ਸੜਕ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਮਰਾਲੇ ਤੋਂ ਜਾਈਦਾ ਜੀ ਇੱਧਰ ਰਾਹੋਂ ਵਾਲੀ ਸਾਈਡ ਨੂੰ, ਨਵੇਂ ਸ਼ਹਿਰ ਨੂੰ, ਮਾਛੀਵਾੜੇ ਦੇ ਵਿੱਚ ਜਿਹੜਾ ਜੀ ਇਹ ਪੁਲ ਪੈਂਦਾ ਸਤਲੁਜ ਦਰਿਆ ਦੇ ਉੱਤੇ ਬਣਿਆ, ਇਹਦੇ ਵਿੱਚ ਇੱਕ ਟੋਟਾ ਸੀਗਾ ਸੜਕ ਦਾ ਛੋਟਾ ਜਿਹਾ।
ਔਰ ਉਹ ਟੋਟੇ ਦਾ ਜਿਹੜਾ ਉਹ ਰੌਲਾ ਚੱਲਦਾ ਸੀਗਾ ਇਹਦੇ ਮਾਲਕਾਂ ਦੇ ਨਾਲ, ਔਰ ਉਹ ਜਿਹੜਾ ਜੀ ਬਹੁਤ ਉੱਪਰ ਤੱਕ ਲੈ ਕੇ ਗਿਆ ਇਸ ਲੜਾਈ ਨੂੰ ਅਦਾਲਤਾਂ ਦੇ ਵਿੱਚ, ਤੇ ਉਹਨੇ ਸੜਕ ਨਹੀਂ ਸੀ ਬਣ ਦਿੱਤੀ, ਜਿਹਦੇ ਕਰਕੇ ਇਹ ਸੜਕ ਜਿਹੜੀ ਹੈ ਜੀ ਪ੍ਰੋਪਰ ਖੁੱਲ ਨਹੀਂ ਸਕੀ ਔਰ ਇਹਦੇ ਉੱਤੇ ਆਵਾਜਾਈ ਜਿਹੜੀ ਹੈ ਜੀ ਬਹੁਤ ਜ਼ਿਆਦਾ ਨਹੀਂ ਹੋ ਸਕੀ, ਖਾਸ ਤੌਰ ਦੇ ਉੱਤੇ ਸਰਕਾਰੀ ਜਿਹੜੀ ਬੱਸਾਂ ਵਗੈਰਾ ਜਾਂ ਦੂਜੇ ਜਿਹੜੇ ਵਹੀਕਲ ਨੇ। ਹੁਣ ਜਦੋਂ ਇਹ ਮਾਮਲਾ ਹੱਲ ਹੋਇਆ, ਜਿਹੜੀ ਹੈ ਜੀ ਇਹ ਸੜਕ ਜਿਹੜੀ ਆ ਉਹ ਖੁੱਲੀ ਆ, ਔਰ ਇਹਦੇ ਨਾਲ ਜਿਹੜੇ ਲੋਕ ਨਵਾਂ ਸ਼ਹਿਰ ਜਾਣ ਵਾਲੇ ਜਿਨ੍ਹਾਂ ਨੂੰ ਅੱਗੇ ਵੜ ਕੇ ਆਉਣਾ ਪੈਂਦਾ ਸੀਗਾ ਲੁਧਿਆਣੇ ਦੇ ਵਿੱਚੋਂ ਦੀ, ਉਹਨਾਂ ਲਈ ਸਿੱਧਾ ਰਾਹ ਹੋਇਆ। ਤੇ ਨਵਾਂ ਇਹ ਹੋ ਗਿਆ ਜੀ ਕਿ ਇਹਦੀ ਸਲੈਬ ਜਿਹੜੀ ਆ ਇੱਕ ਉਹ ਬਹਿ ਗਈ ਹੈ, ਔਰ ਜਿਹੜੀ ਸਲੈਬ ਬੈਠਣ ਕਰਕੇ ਪੁਲ ਦੇ ਉੱਤੇ ਆਵਾਜਾਈ ਜਿਹੜੀ ਆ ਜੀ ਉਹ ਦੋਨਾਂ ਸਾਈਡਾਂ ਦੇ ਉੱਤੇ ਕੰਧਾਂ ਬਣਾ ਕੇ ਜਿਹੜੀ ਆ ਉਹ ਪ੍ਰਸ਼ਾਸਨ ਨੇ ਬੰਦ ਕਰਤੀ ਆ। ਇਹਦੇ ਕੋਈ ਚੇਤਾਵਨੀ ਸਾਈਨ ਜਿਹੜੇ ਜੀ ਉਹ ਨਹੀਂ ਲੱਗੇ। ਜਦੋਂ ਟ੍ਰੈਫਿਕ ਜਾਂਦਾ ਤੇ ਉਹਨੂੰ ਪੁਲ ਦੇ ਉੱਤੇ ਜਾ ਕੇ ਪਤਾ ਲੱਗਦਾ ਜੀ ਵੀ ਇੱਥੋਂ ਆਵਾਜਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਹੁਣ ਜਾਂਚ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ। ਜਿਹੜੇ ਚੀਫ ਇੰਜੀਨੀਅਰ ਨੇ ਉਹਨਾਂ ਦੀ ਇੱਕ ਟੀਮ ਬਣਾਈ ਗਈ ਹੈ ਤਿੰਨਾਂ ਦੀ, ਜਿਹੜੀ ਕਿ ਸਮੱਗਰੀ ਜਿਹੜੀ ਵਰਤੀ ਗਈ ਸੀ ਇਹਦੇ ਵਾਸਤੇ ਉਹਦਾ ਜਿਹੜਾ ਜੀ ਉਹ ਪਤਾ ਲਾਊਗੀ, ਔਰ ਜਾਂਚ ਦੇ ਵਿੱਚੋਂ ਕੀ ਨਿਕਲਦਾ ਹੁੰਦਾ, ਕਿੰਨੀ ਲੰਮੀ ਚੱਲਦੀ ਆ, ਇਹ ਤਾਂ ਕੋਈ ਦੱਸਣ ਦੀ ਜ਼ਰੂਰਤ ਨਹੀਂ ਗੀ। ਪਰ 29 ਕਰੋੜ ਰੁਪਈਆ ਤੁਸੀਂ ਇਹ ਕਹਿ ਲਓ, ਜਿੱਥੇ ਖੂਹ ਖਾਤੇ ਪੈ ਗਿਆ ਉੱਥੇ ਦੁਆਬੇ ਤੇ ਮਾਲਵੇ ਨੂੰ ਜੋੜਨ ਵਾਲਾ ਇੱਕ ਜਿਹੜੇ ਅਹਿਮ ਪੁਲ ਸੀਗਾ ਜੀ, ਉਹ ਇਸ ਵੇਲੇ ਉਹਦੀ ਇੱਕ ਸਲੈਬ ਬੈਠੀ ਆ, ਔਰ ਆਵਾਜਾਈ ਤਾਂ ਕਰਕੇ ਬੰਦ ਕੀਤੀ ਗਈ ਹੈ ਜੀ ਕਿ ਬਾਕੀ ਵੀ ਜਿਹੜੀਆਂ ਨੇ ਉਹ ਬਹਿ ਸਕਦੀਆਂ ਨੇ ਜੀ। ਸੋ ਇਹ ਠੇਕੇਦਾਰਾਂ ਦੇ ਜਿਹੜੇ ਹਾਲਾਤ ਨੇ ਜੀ। ਬਿਲਕੁਲ ਜੀ। ਤੇ ਅੱਗੇ ਆਪਾਂ ਕਲਾਕਾਰ ਹੰਸਰਾਜ ਹੰਸ ਦੀ ਗੱਲ ਕਰਦੇ ਹਾਂ, ਜਿਹੜੇ ਬਿਲਕੁਲ ਕਈ ਦਿਨਾਂ ਤੋਂ ਖਬਰਾਂ ਦੇ ਵਿੱਚ ਹੀ ਆ ਜੀ। ਉਹਨਾਂ ਨੇ ਕਾਂਗਰਸ ਦੇ ਪੰਜੇ ਤੇ ਉਡਾਰੀ ਮਾਰੀ ਸੀ ਤੇ ਮਾਰਦਿਆਂ ਸਾਰੀ ਹਾਈ ਕਮਾਂਡ ਨੇ ਉਹਨਾਂ ਨੂੰ ਦਿੱਲੀ ਬੁਲਾ ਲਿਆ। ਬਿਲਕੁਲ, ਐਕਚੁਅਲੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਵੀ ਨਾਰਾਜ਼ ਨੇ ਹਾਈ ਕਮਾਂਡ ਦੇ ਨਾਲ। ਜਿਹੜੀ ਦਿੱਲੀ ਦੇ ਵਿੱਚ ਮੀਟਿੰਗਸ ਪੰਜਾਬ ਦੀਆਂ ਇਲੈਕਸ਼ਨ ਦੇ ਬਾਰੇ ਦੇ ਵਿੱਚ ਕੀਤੀਆਂ ਜਾ ਰਹੀਆਂ ਸੀਗੀਆਂ, ਪਹਿਲੀਆਂ 2 ਮੀਟਿੰਗਸ ਦੇ ਵਿੱਚ ਸ਼ਾਮਲ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਹੋਰੀ, ਇਸ ਨਾਰਾਜ਼ਗੀ ਕਰਕੇ ਕਿ ਉਹਨਾਂ ਨੂੰ ਲੈਟ ਡਾਊਨ ਜਿਹੜਾ ਜੀ ਕੀਤਾ ਗਿਆ। ਦੁਆਬੇ ਦੇ ਕੁਝ ਜਿਹੜੇ ਆਗੂ ਨੇ ਜਿਨ੍ਹਾਂ ਦੇ ਵਿੱਚ ਮਹਿੰਦਰ ਸਿੰਘ KP, ਸ਼ਮਸ਼ੇਰ ਸਿੰਘ ਅਦੂਲੋਂ, ਸੰਤੋਸ਼ ਚੌਧਰੀ ਹੋਰਾਂ ਦੇ ਨਾਮ ਜਿਹੜੇ ਆ ਉਹ ਲਏ ਜਾ ਰਹੇ ਨੇ, ਔਰ ਤੀਜੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਮਨਾ ਕੇ ਜਿਹੜਾ ਜੀ ਉਹ ਲਿਜਾਇਆ ਗਿਆ। ਜਿਹੜੀ ਮੀਟਿੰਗ ਹੋਈ ਆ ਪੰਜਾਬ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਹੋਈ ਆ। ਜਿੰਨੀ ਕੁ ਖਬਰ ਆ ਰਹੀ ਹੈ ਇੰਨਾ ਪਤਾ ਲੱਗਿਆ ਕਿ ਨਿਸ਼ਾਨਾ ਅਰਵਿੰਦ ਕੇਜਰੀਵਾਲ ਹੋਣਗੇ ਕਾਂਗਰਸ ਦਾ, ਜਿਹੜੇ ਲਿਆਂਦੇ ਨੇ ਉਹਨਾਂ ਨੇ ਕਰੋੜਾਂ ਰੁਪਏ ਖਰਚ ਕੇ। ਉਹਨਾਂ ਨੇ ਜਿਹੜਾ ਜੀ ਇਹਦੇ ਵਿੱਚ ਆਪਣੀਆਂ ਜਿਹੜੀਆਂ ਸਟ੍ਰੈਟਜੀਜ਼ ਨੇ ਕੁਝ ਦੱਸੀਆਂ ਨੇ, ਔਰ ਉਹਨਾਂ ਦਾ ਮੁੱਖ ਨਿਸ਼ਾਨਾ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰੀ ਹੋਣਗੇ ਪੰਜਾਬ ਦੇ ਵਿੱਚ। ਇਹ ਤਾਂ ਸੀ ਇੱਕ ਗੱਲ। ਦੂਸਰੀ ਜਿਹੜੀ ਹੰਸਰਾਜ ਹੋਰਾਂ ਦੀ ਚੱਲ ਰਹੀ ਹੈ, ਇਹ ਕੱਲ੍ਹ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਜਾਂ ਉਹ ਹੁੰਦਾ ਜੀ ਕਿ ਉਡਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਜੀ ਉਹ ਮੇਰੇ ਉੱਤੇ ਜਿਹੜਾ ਜੀ ਨਿਗਾਹ ਰੱਖੀ ਬੈਠੇ ਨੇ। ਤੇ ਹੁਣ ਜਿਹੜੀ ਹਾਈ ਕਮਾਂਡ ਆ ਉਹਨੇ ਦਿੱਲੀ ਸੱਦ ਲਿਆ ਹੰਸਰਾਜ ਹੋਰਾਂ ਨੂੰ, ਕਿਉਂਕਿ ਜਿਹੜਾ ਪੱਤਾ ਉਹ ਖੇਡ ਰਹੇ ਨੇ ਵਾਲਮੀਕ ਭਾਈਚਾਰੇ ਵਾਲਾ, ਕਿ ਜਿਹੜਾ ਰਵਿਦਾਸੀ ਭਾਈਚਾਰਾ, ਉਹਨੇ ਜੀ ਮੈਨੂੰ ਲੈਟ ਡਾਊਨ ਕੀਤਾ, ਔਰ ਉਹਨਾਂ ਨੇ ਇਹ ਕਿਹਾ ਕਿ ਇਹ ਸਮੁੱਚੇ ਵਾਲਮੀਕ ਭਾਈਚਾਰੇ ਦੀ ਜਿਹੜੀ ਆ ਉਹ ਬੇਇੱਜ਼ਤੀ ਹੈ, ਉਹਨਾਂ ਦੀ ਕਿਉਂ ਜਿਹੜੀ ਆ ਟਿਕਟ ਕੱਟੀ ਜਾਣੀ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਦਿੱਲੀ ਸੱਦ ਕੇ ਸਮਝਾਉਣ ਦੀ ਸ਼ਾਇਦ ਕੋਸ਼ਿਸ਼ ਕੀਤੀ ਜਾਊਗੀ, ਔਰ ਇੱਕ ਨਵਾਂ ਜਿਹੜਾ ਜੀ ਲਾਲਚ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਕਿ ਇੱਕ ਜਿਹੜੀ ਸੀਟ ਹੈ ਉਹ ਖਾਲੀ ਹੋ ਰਹੀ ਹੈ ਜੁਲਾਈ ਦੇ ਵਿੱਚ, ਔਰ ਇਹ ਜੁਲਾਈ ਦੇ ਵਿੱਚ ਜਿਹੜੀ ਸੀਟ ਖਾਲੀ ਹੋਣੀ ਹੈ ਉਹ ਹੰਸਰਾਜ ਹੋਰਾਂ ਨੂੰ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ, ਜਾਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਉਹਦੇ ਉੱਤੇ ਵਿਚਾਰ ਚਰਚਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ ਕਿ ਅੰਬਿਕਾ ਸੋਨੀ ਹੋਰਾਂ ਵਾਲੀ ਜਿਹੜੀ ਸੀਟ ਹੈ ਜੁਲਾਈ 'ਚ ਉਹਨਾਂ ਨੂੰ ਮਿਲ ਜੇ। ਉਹ ਮਨਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਊਗੀ। ਪਰ ਇੰਨਾ ਜ਼ਰੂਰ ਹੈ ਜੀ ਕਿ ਇਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਨਵੀਆਂ ਸ਼ੁਰੂ ਹੋ ਜਾਣਗੀਆਂ ਕਿ ਜਿਹੜੇ ਆ ਰਹੇ ਨੇ। ਇੱਕ ਗੱਲ ਤਾਂ ਪੋਲ ਖੁੱਲ੍ਹ ਗਈ ਨਾ ਕਿ ਜਿਹੜੇ ਚੇਂਜ ਕਰਕੇ ਜਾਂਦੇ ਨੇ ਉਹ ਕੋਈ ਨਾ ਕੋਈ ਸਮਝੌਤਾ ਕਰਕੇ ਜਾਂਦੇ ਨੇ। ਇੱਕ ਦੂਜੀ ਗੱਲ ਲੋਕਾਂ ਨੂੰ ਸਮਝਣ ਦੀ ਇਹ ਜ਼ਰੂਰਤ ਹੈ ਕਿ ਇਹ ਨੇਤਾ ਜਿਹੜੇ ਨੇ ਉਹ ਉਹਨਾਂ ਲੋਕਾਂ ਨੂੰ, ਆਮ ਲੋਕਾਂ ਨੂੰ ਆਪਣੀ ਜੇਬ ਦੇ ਵਿੱਚ ਪਾ ਕੇ ਕਿੱਥੇ ਸੌਦਾ ਕਰੇ ਆਉਂਦੇ ਨੇ, ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੀ। ਬਿਲਕੁਲ ਨਹੀਂ, ਲੋਕ ਤਾਂ ਵਿਚਾਰੇ ਦੇਖਦੇ ਰਹਿ ਜਾਂਦੇ ਆ। ਤੇ ਅਖੀਰਲਾ ਮੇਰਾ ਸਵਾਲ ਹੋਊਗਾ ਕਿ ਜਿਹੜੀਆਂ ਵੋਟਾਂ ਬਟੋਰਨ ਦਾ ਇੱਕ ਬਹਾਨਾ ਹੈ ਜੀ ਤੀਰਥ ਯਾਤਰਾ, ਉਹ ਗੱਡੀਆਂ ਦੇ ਹਾਰ ਸ਼ਿੰਗਾਰਾਂ ਢੋਲ ਢਮੱਕਿਆਂ ਤੇ 60 ਲੱਖ ਦਾ ਚੂਨਾ ਸਰਕਾਰ ਨੇ ਖਜ਼ਾਨੇ ਨੂੰ ਲਾਇਆ। ਬਿਲਕੁਲ ਜੀ, ਇਹ ਜਿਹੜੀ ਨੌਜਵਾਨ ਤੇ ਬੱਚਿਆਂ ਨੂੰ ਤੇ ਜਿਹੜੇ ਆ ਜੀ ਇਹ ਤੀਰਥ ਯਾਤਰਾ ਕਰਾ ਰਹੀ ਹੈ, ਜਦੋਂ ਕਿ ਯਾਤਰਾ ਬਜ਼ੁਰਗਾਂ ਦੇ ਵਾਸਤੇ ਸ਼ੁਰੂ ਕੀਤੀ ਗਈ ਸੀਗੀ ਜੀ।
ਜਿਹੜੇ ਅੰਕੜੇ ਆ ਰਹੇ ਨੇ ਉਹ ਤਾਂ ਇਹ ਦੱਸਦੇ ਨੇ ਜੀ ਕਿ ਇਹਦੇ ਵਿੱਚ ਬੱਚੇ ਤੇ ਜਿਹੜੇ ਨੌਜਵਾਨ ਨੇ ਉਹੀ ਜ਼ਿਆਦਾ ਨੇ। ਜਿਹੜੀ ਪਹਿਲੀ ਤੀਰਥ ਯਾਤਰਾ ਦੀ ਰੇਲ ਗੱਡੀ ਜਿਹੜੀ ਸੀ 4 ਜਨਵਰੀ ਨੂੰ ਰਾਮਾ ਮੰਡੀ ਤੋਂ ਚੱਲੀ ਸੀਗੀ, ਉਹਦੇ ਵਿੱਚ 1000 ਜਿਹੜੇ ਸੀਗੇ ਉਹ ਗਏ ਸੀ ਹਜ਼ੂਰ ਸਾਹਿਬ ਦੇ ਵਾਸਤੇ, ਔਰ 1000 ਯਾਤਰੀਆਂ ਦੇ ਵਿੱਚੋਂ ਸਿਰਫ 221 ਇੱਦਾਂ ਦੇ ਸੀ ਜਿਨ੍ਹਾਂ ਦੀ ਗਿਣਤੀ ਜਿਨ੍ਹਾਂ ਦੀ ਉਮਰ ਜਿਹੜੀ 60 ਸਾਲ ਤੋਂ ਉੱਪਰ ਦੀ ਸੀਗੀ, ਜਦੋਂ ਕਿ 20 ਤੋਂ 40 ਸਾਲ ਦੇ ਯਾਤਰੀਆਂ ਦੀ ਗਿਣਤੀ ਜਿਹੜੀ ਸੀ ਉਹ 280 ਦੇ ਕਰੀਬ ਸੀਗੀ, ਔਰ 10 ਤੋਂ 20 ਸਾਲ ਵਾਲੇ ਯਾਤਰੀ 26, 50 ਤੋਂ 60 ਸਾਲ ਵਾਲੇ ਯਾਤਰੀਆਂ ਦੀ ਜਿਹੜੀ ਉਮਰ ਸੀ ਉਹ 243 ਸੀਗੀ। ਭਾਵ ਕਿ ਉੱਥੇ ਔਰ ਇਹ ਵੀ ਕਿਹਾ ਗਿਆ ਜੀ ਕਿ ਇਹ ਸਿਰਫ ਜਿਹੜੇ ਹਲਕੇ ਦੇ ਜਿਹੜੇ ਨੇਤਾ ਸੀਗੇ ਉਹਨਾਂ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਹੀ ਲਿਜਾਇਆ ਗਿਆ। ਜਿਹੜੀ ਯਾਤਰਾ ਸੀਗੀ ਕਿਤੇ ਇਹ ਨਹੀਂ ਦੇਖਿਆ ਗਿਆ ਕਿ ਕਿਹੜੇ ਕਿਹੜੇ ਜਾਣਾ ਚਾਹੁੰਦੇ ਨੇ ਜਾਂ ਦੂਜੀ ਪਾਰਟੀ ਵਾਲਾ ਜਿਹੜਾ ਜੀ ਕੋਈ ਜਾਣਾ ਚਾਹੁੰਦਾ। ਇੱਕ ਤਾਂ ਇਹ, ਦੂਸਰਾ ਇਹਦੇ ਵਿੱਚ ਇਹ ਹੋਇਆ ਕਿ ਜਿਹੜੇ ਇਹ ਗਈਆਂ ਨੇ ਜੀ ਬੱਸਾਂ ਜਾਂ ਜਿਹੜੀਆਂ ਟ੍ਰੇਨ ਨੇ ਉਹਨਾਂ ਨੂੰ ਸ਼ਿੰਗਾਰਿਆ ਗਿਆ ਜੀ, ਉਹਦੇ ਵਿੱਚ ਫੁੱਲ ਵਗੈਰਾ ਜਿਹੜੇ ਜੀ ਉਹ ਪਾਏ ਗਏ, ਔਰ ਜਿਹੜੀਆਂ ਸਾਈਨ ਸਨ ਉਹ ਵੱਡੇ ਵੱਡੇ ਲਵਾਏ ਗਏ, ਔਰ ਜਿਹੜੇ ਢੋਲ ਵਾਲੇ ਸੱਦੇ ਜੀ, ਬੈਂਡ ਬਾਜੇ ਵਾਲੇ ਜਿਹੜੇ ਸੱਦੇ, ਤਾਂ ਕਿ ਵੱਧ ਤੋਂ ਵੱਧ ਜਿਹੜਾ ਜੀ ਉਹ ਸਟੇਸ਼ਨ ਦੇ ਉੱਤੇ ਰੌਣਕ ਜਿਹੜੀ ਆ ਉਹ ਲਾਈ ਜਾ ਸਕੇ। ਸੋ ਇਹ ਜਿਹੜੀ ਟ੍ਰੇਨ ਦੀ ਲਿਪਾ ਪੋਚੀ, ਫੁੱਲ ਸਾਈਨ, ਬੱਸਾਂ ਦੀ ਲਿਪਾ ਪੋਚੀ ਤੇ ਜਿਹੜਾ ਢੋਲ ਵਗੈਰਾ ਵਜਵਾਏ ਨੇ ਜੀ, 60 ਲੱਖ ਰੁਪਈਆ ਇਹਦੇ ਉੱਤੇ ਹੀ ਸਿਰਫ ਜਿਹੜਾ ਜੀ ਉਹ ਲੱਗ ਗਿਆ, ਜਦੋਂ ਕਿ ਉਂਝ ਜਿਹੜੀ ਇਹ ਮੁਕੰਮਲ ਹੋਣ ਵਾਲੀ ਹੈ ਯਾਤਰਾ ਇਹਦੇ ਉੱਤੇ ਕੋਈ 34.5 ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਆਊਗਾ ਪੰਜਾਬ ਦੇ ਖਜ਼ਾਨੇ ਦਾ। ਜਦੋਂ ਆਪਾਂ ਖੁਦਕੁਸ਼ੀਆਂ ਦੀ ਗੱਲ ਕਰਦੇ ਹਾਂ ਕਿਸਾਨਾਂ ਦੀ, ਤੇ ਕਰਜ਼ਾ ਹੁੰਦਾ ਜੀ ਉਹ ਸਿਰਫ 70,000 ਰੁਪਈਆ, 80,000 ਰੁਪਈਆ, 1 ਲੱਖ ਰੁਪਈਆ, ਤੇ ਜੇ 34.5 ਕਰੋੜ ਨੂੰ ਲੱਖ ਰੁਪਈਏ ਦੇ ਵਿੱਚ ਵੀ ਜਿਹੜਾ ਵੰਡ ਲਿਆ ਜਾਵੇ, ਪਤਾ ਨਹੀਂ ਕਿੰਨੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਰੋਕੀਆਂ ਜਾ ਸਕਦੀਆਂ ਸੀਗੀਆਂ। ਪਰ ਸਰਕਾਰ ਹੈ ਔਰ ਉਹਨੇ ਫੈਸਲਾ ਕੀਤਾ ਕਿ ਤੀਰਥ ਯਾਤਰਾ ਕਰਾਉਣੀ ਹੈ ਜੀ। ਬਿਲਕੁਲ, ਕਿਉਂਕਿ ਵੋਟਾਂ ਤੇ ਲੈਣੀਆਂ ਅਖੀਰ ਵਿੱਚ ਆਜ਼ਨਾਮਾ ਕਿ ਸੁਣਿਆ ਲੜੇ ਬਠਿੰਡੇ ਜਦ ਕਾਂਗਰਸੀਏ, ਪੱਗ ਕਈਆਂ ਦੀ ਗਈ ਸੀ ਲਹਿ ਬੇਲੀ। ਸੁਣਿਆ ਲੜੇ ਬਠਿੰਡੇ ਜਦ ਕਾਂਗਰਸੀਏ, ਪੱਗ ਕਈਆਂ ਦੀ ਗਈ ਸੀ ਲਹਿ ਬੇਲੀ। ਦੂਜੇ ਧੜੇ ਲਈ ਦੋਸ਼ ਜੇ ਦੇਣ ਖਾਤਰ ਸਭ ਨੇ ਆਪਣੀ ਗੱਲ ਲਈ ਕਹਿ ਬੇਲੀ। ਲੜ ਪਏ ਵਿੱਚ ਸੰਗਰੂਰ ਅਕਾਲੀਏ ਵੀ, ਭਾਸ਼ਣ ਗਏ ਸੀ ਭੇੜ ਵਿੱਚ ਰਹਿ ਬੇਲੀ। ਗੁਰਦੁਆਰੇ ਦੇ ਵਿੱਚ ਸੰਘਰਸ਼ ਹੋਇਆ, ਸੰਗਤ ਖੂੰਜੇ ਦੇ ਵਿੱਚ ਗਈ ਬਹਿ ਬੇਲੀ। ਇਹਨਾਂ ਦੋਵਾਂ ਦੇ ਵਿੱਚ ਪਿਆ ਵੇਖ ਰਫੜ, ਫਿਕਰ ਆਪ ਦੇ ਆਗੂ ਵੀ ਕਰਨ ਬੇਲੀ। ਇਹਨਾਂ ਦੋਵਾਂ ਦੇ ਵਿੱਚ ਪਿਆ ਵੇਖ ਰਫੜ, ਫਿਕਰ ਆਪ ਦੇ ਆਗੂ ਵੀ ਕਰਨ ਬੇਲੀ। ਕਿਹੜਾ ਜਾਣਦਾ ਬੇੜੀ ਦਾ ਬਣੂਗਾ ਕੀ, ਪੂਰ ਜਿਹੋ ਜਿਹਾ ਲੱਗਿਆ ਭਰਨ ਬੇਲੀ। ਜੀ ਥੈਂਕ ਯੂ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।